जी बेलियो मैं इस वेले जी आਇਆਂ ਨੂੰ ਆਖਿਆ ਹੈ ਹਰਜੀਤ ਕੌਰ ਜੀ ਹੋਰਾਂ ਨੂੰ। ਹਰਜੀਤ ਕੌਰ ਜੀ ਹੋਰੀ ਇਟਲੀ ਤੋਂ ਸਾਡੇ ਨਾਲ ਇਸ ਵੇਲੇ ਆਏ ਹਨ ਵਾਇਆ ਵਾਘਾ ਇੱਥੇ ਆਪਣੇ ਪਾਕਿਸਤਾਨ ਦੇ ਅੰਦਰ ਲਾਹੌਰ ਦੇ ਅੰਦਰ ਔਰ ਜਸਟ ਮੈਂ ਇਹਨਾਂ ਰਿਸੀਵ ਕੀਤਾ ਹੈ ਔਰ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਹਾਂ ਕਿਉਂਕਿ ਇਹਨਾਂ ਦਾ ਫੈਮਿਲੀ ਬੈਕਗਰਾਉਂਡ ਉਹ ਲਹਿੰਦੇ ਪੰਜਾਬ ਦੇ ਅੰਦਰ ਪੂਰੀ ਦੁਨੀਆ ਦੇ ਅੰਦਰ ਉਹ ਬੜਾ ਜਾਣਿਆ ਪਛਾਣਿਆ ਜਾਂਦਾ ਹੈ। ਇੱਕ ਸ਼ਖਸੀਅਤ ਹੋਏ ਹਨ ਸਰਦਾਰ ਜਵੰਤ ਸਿੰਘ ਜੀ। ਸਰਦਾਰ ਜਵੰਤ ਸਿੰਘ ਜੀ ਹੋਰਾਂ ਨੇ ਖਾਲਸਾ ਕਾਲਜ ਲਹਿਲਪੁਰ ਬਣਾਇਆ ਸੀ। ਪਹਿਲੇ ਸਕੂਲ ਬਣਿਆ ਫਿਰ ਉਹ ਕਾਲਜ ਬਣਿਆ ਔਰ ਉਸ ਦੇ ਵਿੱਚ ਦੁਨੀਆ ਭਰ ਤੋਂ ਜਿਹੜੇ ਲੋਕ ਹਨ ਖਿਲ ਰਹੇ ਹਨ ਉੱਥੋਂ ਐਜੂਕੇਸ਼ਨ ਲੈ ਕੇ ਬਹੁਤ ਨਾਮੀ ਗ੍ਰਾਮੀ ਸ਼ਖਸੀਅਤਾਂ ਇੱਥੋਂ ਨਿਕਲੀਆਂ ਹਨ ਤੇ ਇਹ ਉਹ ਸਰਦਾਰ ਜਵੰਤ ਸਿੰਘ ਹੋਰਾਂ ਦੀ ਪੜਪੋਤਰੀ ਹਨ। ਤੇ ਜੀ ਆਇਆਂ ਨੂੰ ਤੁਹਾਨੂੰ ਜੀ। ਜੀ ਆਇਆਂ ਨੂੰ ਜੀ। ਬਹੁਤ ਵਧੀਆ ਲੱਗਾ ਜੀ ਭਾਜੀ। ਮੈਂ ਤੁਹਾਡੀ ਮੂਵੀ ਦੇਖੀ ਸੀ, ਇਸ ਕਰਕੇ ਮੈਂ ਥੋੜਾ ਜਿਹਾ ਉਪਰਾਲਾ ਕੀਤਾ ਕਿ ਮੈਂ ਵੀ ਅੱਜ ਆਪਣੇ ਦਾਦੇ ਪੜਦਾਦੇ ਔਰ ਪਿਤਾ ਜੀ ਦੀ ਜਿਹੜੀ ਜਨਮ ਭੂਮੀ ਉਹ ਵੇਖਾਂ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਆਏ ਹੋ ਤੇ ਮੈਨੂੰ ਮਿਲੇ ਹੋ ਤੇ ਮੈਨੂੰ ਲੈ ਕੇ ਚੱਲੇ ਹੋ ਉੱਥੇ। ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੀ ਹਾਂ, ਦਿਲੋਂ ਧੰਨਵਾਦ ਬਹੁਤ ਬਹੁਤ ਕਰਦੀ ਹਾਂ। ਥੈਂਕ ਯੂ ਜੀ। ਤੇ ਅੱਜ ਦਾ ਕਿਵੇਂ ਤੁਸੀਂ ਵਾਘਾ ਰਾਹੀਂ ਆਏ ਤੇ ਸਭ ਕੁਝ ਠੀਕ ਰਿਹਾ? ਇਸ ਵੇਲੇ ਅਸੀਂ ਵਾਘਾ ਤੋਂ ਨਿਕਲ ਰਹੇ ਹਾਂ। ਇੱਥੇ ਪਹਿਲਾ ਜਿਹੜਾ ਤੁਹਾਡਾ ਇੰਪ੍ਰੈਸ਼ਨ ਹੈ, ਪਹਿਲਾਂ ਤੁਸੀਂ ਜੋ ਦੇਖਿਆ ਉੱਥੋਂ ਲੈ ਕੇ ਆਏ ਇੱਥੇ ਤੱਕ, ਉਹ ਥੋੜਾ ਜਿਹਾ ਦੱਸ ਦਿਓ ਤੇ ਅੱਗੇ ਦਫ਼ਤਰ ਅਸੀਂ ਦਿਖਾਉਂਦੇ ਹੀ ਰਹਾਂਗੇ। ਬਹੁਤ ਵਧੀਆ, ਇਹਨਾਂ ਨੇ ਬਹੁਤ ਮਾਣ ਦਿੱਤਾ ਕਿ ਟਾਈਮ ਤੋਂ ਟਾਈਮ ਕਰਦੇ ਰਹੇ ਨੇ ਮੈਨੂੰ ਵੀ ਆਓ ਮੈਡਮ ਇੱਧਰ ਆ ਜਾਓ, ਮੈਡਮ ਇੱਧਰ ਆ ਜਾਓ। ਬੜਾ ਵਧੀਆ, ਇਹਨਾਂ ਨੇ ਮੈਨੂੰ ਬਹੁਤ ਵਧੀਆ ਲੱਗਾ। ਥੈਂਕ ਯੂ ਜੀ। ਤੇ ਅੱਗੇ ਹੁਣ ਅਸੀਂ ਇਹਨਾਂ ਦਾ ਗੁਰਦੁਆਰਿਆਂ ਦੇ ਵਿੱਚ ਮੱਥਾ ਵੀ ਟੇਕਣਗੇ, ਨਨਕਾਣਾ ਸਾਹਿਬ ਕੱਲ ਜਾਣਗੇ ਔਰ ਪਰਸੋਂ ਦਾ ਸਾਡਾ ਪਲਾਨ ਹੋਏਗਾ ਲਹਿਲਪੁਰ ਖਾਲਸਾ ਕਾਲਜ ਦੇ ਅੰਦਰ। ਔਰ ਲਹਿਲਪੁਰ ਖਾਲਸਾ ਕਾਲਜ ਦੇ ਅੰਦਰ ਉੱਥੋਂ ਦੇ ਜਿਹੜੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਹਨ ਖਾਲਿਦ ਹੁਸੈਨ ਸਾਹਿਬ ਔਰ ਬਾਕੀ ਜਿਤਨੇ ਵੀ ਲੋਕ ਹਨ ਉਹ ਵੀ ਉਡੀਕ ਰਹੇ ਸਾਨੂੰ। ਔਰ ਇੱਕ ਬੜਾ ਹੀ ਖੂਬਸੂਰਤ ਮੈਮੋਰੀਜ਼ ਦੇ ਨਾਲ ਭਰਿਆ ਹੋਇਆ ਪ੍ਰੋਗਰਾਮ, ਉਹ ਪੁਰਾਣੀਆਂ ਯਾਦਾਂ ਜਿਨ੍ਹਾਂ ਨੇ ਬਣਾਇਆ ਕਾਲਜ ਬਣਾਇਆ। ਔਰ ਅੱਜ ਉਸ ਕਾਲਜ ਦਾ ਬੇਸ਼ੱਕ ਉਹਦਾ ਨਾਂ ਨਹੀਂ ਹੈ, ਉਸ ਕਾਲਜ ਦਾ ਨਾਮ ਮਿਊਨਸਿਪਲ ਡਿਗਰੀ ਕਾਲਜ ਹੈ, ਲੇਕਿਨ ਇਹ ਫਿਰ ਜਾਣਾਂਗੇ ਕਿ ਮਿਊਨਸਿਪਲ ਡਿਗਰੀ ਕਾਲਜ ਕਿਉਂ ਬਣਿਆ। ਕਿਉਂਕਿ ਚੀਜ਼ਾਂ ਜਿਹੜੇ ਕੋਈ ਲੋਕ ਬਣਾਉਂਦੇ ਹਨ, ਜਿਹੜੇ ਕੋਈ ਇਦਾਰੇ ਖੜੇ ਕਰਦੇ ਹਨ, ਉਹਨਾਂ ਦੇ ਨਾਂ 'ਤੇ ਹੀ ਉਹ ਇਦਾਰੇ ਹੋਣੇ ਚਾਹੀਦੇ ਹਨ। ਸੋ ਇਹ ਸਾਰੀਆਂ ਗੱਲਾਂ ਜਾ ਕੇ ਕਾਲਜ ਕਰਾਂਗੇ। ਬਾਕੀ ਇਹਨਾਂ ਦਾ ਵਿਜ਼ਿਟ ਜਿਹੜੀ ਇਹਨਾਂ ਦੀ ਫੇਰੀ ਹੈ ਤੁਹਾਨੂੰ ਉਹ ਵੀ ਸਾਰੀ ਦਿਖਾਉਂਦੀ ਰਹਾਂਗੇ। ਦਰਬਾਰ ਹੈਗੀ ਆ ਬੜੀ ਸੋਹਣੀ ਨੇ ਇੰਟਰਵਿਊ ਦਿੱਤੀ ਸੀ ਸਾਰੀ। ਸਤਿਨਾਮ ਸੱਚੇ ਪਾਤਸ਼ਾਹ ਫਿਰ ਲੈ ਕੇ ਆਈ। मैं ਵੇਖ ਲਿਆ ਤਾਂ ਮੈਂ ਯਾਦ ਕੀਤਾ, ਮੈਂ ਪਹਿਲਾਂ ਹੀ ਕਹਿ ਰਹੀ ਸੀ। ਆਪਾਂ ਇਸ ਸਮੇਂ ਜਿੱਥੇ ਖਲੋਤੇ ਹੋਏ ਆ, ਇਹ ਸ਼ਹੀਦੀ ਸਥਾਨ ਆ ਸਾਡੇ ਪੰਜਵੇਂ ਗੁਰੂ ਅਰਜਨ ਦੇਵ ਜੀ ਦਾ। 1606 ਜਦੋਂ ਜੰਗੀ ਦੌਰ ਚੱਲ ਰਿਹਾ ਸੀ ਉਸ ਸਮੇਂ ਦੀ ਗੱਲ। ਗੁਰੂ ਅਰਜਨ ਦੇਵ ਜੀ ਦੇ ਪੁੱਤਰ ਦਾ ਰਿਸ਼ਤਾ ਚੰਦੂਮਲ ਦੀ ਧੀ ਨਾਲ ਹੋਇਆ। ਜਦੋਂ ਰਿਸ਼ਤਾ ਤੈਅ ਹੋਇਆ, ਚੰਦੂਮਲ ਕਰੋਤੀ ਸੀ, ਪਾਪੀ ਸੀ, ਹੰਕਾਰਿਆ ਹੋਇਆ ਸੀ, ਆਪਣੇ ਆਪ ਨੂੰ ਉੱਚਾ ਗੁਰੂ ਘਰ ਨੂੰ ਨੀਵਾਂ ਜਾਣਦਾ ਸੀ। ਉਹਨੇ ਆਪਣੀ ਰਾਇਆ ਆਪਣੇ ਲੋਕਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ, ਮੈਂ ਚਬਾਰੇ ਦੀ ਇੱਟ ਮੂਹਰੇ ਲਾ ਦਿੱਤੀ। ਮੇਰੀ ਧੀ ਜਿਹੜੀ ਆ ਸ਼ਹਿਜ਼ਾਦੀ ਆ, ਮਾੜੇ ਜਿਹੇ ਗਰੀਬ ਨਾਲ ਉਹਦਾ ਰਿਸ਼ਤਾ ਤੈਅ ਕਰ ਦਿੱਤਾ। ਸੰਗਤਾਂ ਇਕੱਠੀਆਂ ਹੋਈਆਂ, ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਗੁਰੂ ਜੀ ਤੁਸੀਂ ਇਸ ਰਿਸ਼ਤੇ ਤੋਂ ਇਨਕਾਰ ਕਰ ਦਿਓ। ਏਡੇ ਮਾੜੇ ਸ਼ਬਦ ਉਹ ਸਾਡੇ ਗੁਰੂ ਜੀ ਦੇ ਬਾਰੇ ਕਹਿ ਰਿਹਾ, ਗੁਰੂ ਘਰ ਬਾਰੇ ਕਹਿ ਰਿਹਾ, ਗੱਲ ਤੇ ਸਾਡੇ ਗੁਰੂ ਜੀ ਦੀ ਬੇਇੱਜ਼ਤੀ ਕਰ ਰਿਹਾ ਤੇ ਰਹਿੰਦੀ ਦੁਨੀਆ ਤੱਕ ਸਾਨੂੰ ਇਸ ਗੱਲ ਦੇ ਤਾਣੇ ਤੇ ਤੰਜ਼ ਲਾਤੇ ਰਹਿਣਗੇ। ਗੁਰੂ ਜੀ ਨੇ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ। ਜਦੋਂ ਇਨਕਾਰ ਕੀਤਾ ਉਸ ਸਮੇਂ ਚੰਦੂਮਾਲ ਜਿਹੜਾ ਸੀ ਬਾਦਸ਼ਾਹ ਜਹਾਂਗੀਰ ਉਹਦਾ ਪੈਰੋਕਾਰ ਸੀ। ਉਹਦੀ ਪਾਵਰ ਦੇ ਇੱਟ ਦੇ ਅੱਗੇ ਹਿੱਟ ਹੋਇਆ। ਉਹਨੇ ਕੋਸ਼ਿਸ਼ ਕੀਤੀ ਸਾਡੇ 6ਵੇਂ ਪਾਤਸ਼ਾਹ ਸਾਡੇ 6ਵੇਂ ਗੁਰੂ ਹਰਗੋਬਿੰਦ ਜੀ ਨੂੰ ਇਸ ਰਿਸ਼ਤੇ ਤੋਂ ਮਨਾਉਣ ਲਈ। ਉਹਨਾਂ ਦੇ ਇਨਕਾਰ ਤੋਂ ਬਾਅਦ ਉਹਨੇ ਗੁਰੂ ਜੀ ਨੂੰ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। ਇੱਥੇ ਇੱਕ ਹਵੇਲੀ ਆ ਚੰਦੂਮਾਲ ਦੀ, ਜਿੱਥੇ ਉਹਨੇ ਗੁਰੂ ਜੀ ਦੇ ਉੱਤੇ ਤੱਤੀ ਤਪਦੀ ਹੋਈ ਰੇਤ ਆ ਪਹਿਲਾਂ ਗੁਰੂ ਜੀ ਦੇ ਸਿਰ 'ਤੇ ਸੁੱਟੀ, ਫਿਰ ਉਹਨਾਂ ਦੇ ਜਿਸਮ 'ਤੇ ਸੁੱਟੀ। ਅੱਜ ਮਾੜੀ ਜਿਹੀ ਰੇਤ ਦਾ ਸਾਨੂੰ ਇੱਕ ਜ਼ਰਾ ਵੀ ਗਰਮ ਜਿਹਾ ਲੱਗ ਜੇ ਨਾ, ਆਪਾਂ ਦਾ ਉੱਥੇ ਪੂਰੀ ਜਿਸਮ ਜਿਹੜੀ ਸਕਿਨ ਜਿਹੜੀ ਉਹ ਜਲ ਜਾਂਦੀ ਆ, ਆਪਾਂ ਤਕਲੀਫ ਬਰਦਾਸ਼ਤ ਨਹੀਂ ਕਰ ਸਕਦੇ। 72 ਘੰਟਿਆਂ ਵਾਸਤੇ ਗੁਰੂ ਜੀ ਨੇ ਤੱਤੀ ਤਪਦੀ ਹੋਈ ਤਵੀ ਦੇ ਉੱਤੇ ਬਿਠਾਈ ਰੱਖਿਆ। ਉਹਦਾ ਕ੍ਰੋਧ, ਉਹਦਾ ਹੰਕਾਰ ਇੰਨਾ ਜ਼ਿਆਦਾ ਸੀ ਕਿ ਉਹਨੇ ਗੁਰੂ ਜੀ ਨੂੰ ਉੱਭਰਦੀਆਂ ਹੋਈਆਂ ਦਿਗਾਂ ਦੇ ਵਿੱਚ ਪਾਇਆ। ਜਦੋਂ
ਹੋਇਆ ਗੁਰੂ ਜੀ ਦਾ ਉਸ ਸਮੇਂ ਜਿਸਮ ਪੂਰਾ ਜਲ ਚੁੱਕਿਆ ਸੀ, ਪੂਰਾ ਜਿਸਮ ਛੰਨੀ ਹੋ ਗਿਆ ਸੀ, ਪੂਰੇ ਜਿਸਮ ਤੇ ਛਾਲੇ ਨਿਕਲ ਆਏ ਸਨ। ਉਸ ਸਮੇਂ ਹਜ਼ਰਤ ਮੀਆਂ ਮੀਰ ਉਹਨਾਂ ਨੇ ਉੱਚੀ ਆਵਾਜ਼ ਲਾ ਕੇ ਕਿਹਾ, ਗੁਰੂ ਜੀ ਮੈਨੂੰ ਹੁਕਮ ਦਿਓ, ਮੈਨੂੰ ਇਜਾਜ਼ਤ ਦਿਓ, ਮੈਂ ਦਿੱਲੀ ਦੇ ਲਾਹੌਰ ਦੀ ਇੱਟ ਨਾਲ ਇੱਟ ਵਜਾ ਦਿਆਂ। ਬਟ ਗੁਰੂ ਜੀ ਸੈਡ ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ, ਮੈਂ ਰੱਬ ਦੀ ਰਜ਼ਾ 'ਚ ਰਾਜ਼ੀ ਹਾਂ। ਮੈਂ ਇੱਥੇ ਕੋਈ ਕਰਮਾਤ ਕੋਈ ਕਰਿਸ਼ਮਾਤ ਨਹੀਂ ਵਿਖਾਉਣਾ ਚਾਹੁੰਦਾ। ਜਦੋਂ ਉਹਨਾਂ ਨੇ ਇਹ ਸ਼ਬਦ ਆਖੇ, ਗੁਰੂ ਜੀ ਨੇ ਹਜ਼ਰਤ ਮੀਆਂ ਮੀਰ ਨੂੰ ਕਿਹਾ, ਐ ਮੀਆਂ ਮੀਰ ਤੁਹਾਡੇ ਕੋਲ ਇੰਨੀਆਂ ਸ਼ਕਤੀਆਂ ਕਿੱਥੋਂ ਆਈਆਂ ਨੇ? ਹਜ਼ਰਤ ਮੀਆਂ ਮੀਰ ਨੇ ਕਿਹਾ, ਗੁਰੂ ਜੀ ਇਹ ਤੁਹਾਡੀਆਂ ਹੀ ਦਿੱਤੀਆਂ ਹੋਈਆਂ ਸ਼ਕਤੀਆਂ ਨੇ। ਗੁਰੂ ਜੀ ਨੇ ਕਿਹਾ, ਤੁਹਾਨੂੰ ਕੀ ਲੱਗਦਾ ਮੀਆਂ ਮੀਰ ਇਹ ਸ਼ਕਤੀਆਂ ਮੈਂ ਨਹੀਂ ਸਾਂ ਵਿਖਾ ਸਕਦਾ? ਇਹ ਸਾਰੇ ਕਰਾਮਾਤ, ਇਹ ਸਾਰੀਆਂ ਸ਼ਕਤੀਆਂ ਮੈਂ ਵੀ ਵਿਖਾ ਸਕਦਾ ਸਾਂ। ਜਦੋਂ ਉਹਨਾਂ ਨੇ ਇਹ ਸ਼ਬਦ ਆਖੇ, ਚੰਦੂਮਲ ਨੇ ਗੁਰੂ ਜੀ ਨੂੰ ਪੇਸ਼ਕਸ਼ ਕੀਤੀ ਇੱਕ ਗਾਂ ਦੀ ਖੱਲ, ਇੱਕ ਗਾਂ ਦੀ ਚਮੜੀ, ਜਿਹੜੀ ਉਹਨਾਂ ਦੇ ਜਿਸਮ ਦੇ ਦੁਆਲੇ ਸੀ ਦੇਣਗੇ, ਜਿਹਦੇ ਕਰਕੇ ਉਹਨਾਂ ਦੇ ਜਿਸਮ ਦੇ ਜਿੰਨੇ ਛਾਲੇ ਸਨ ਉਹ ਹੀਲ ਹੋ ਜਾਣਗੇ। ਬਟ ਗੁਰੂ ਜੀ ਨੇ ਇਨਕਾਰ ਕਰ ਦਿੱਤਾ ਕਿ ਮੈਂ ਆਪਣੀ ਜਾਨ ਬਚਾਉਣ ਲਈ ਕਿਸੇ ਵੀ ਜਾਨਵਰ ਦੀ ਜਾਨ ਨਹੀਂ ਲੈਣਾ ਚਾਹੁੰਦਾ, ਇਹ ਬਹੁਤ ਵੱਡਾ ਪਾਪ ਆ। ਉਸ ਤੋਂ ਬਾਅਦ ਗੁਰੂ ਜੀ ਕੋਲ ਪੁੱਛਿਆ ਗਿਆ ਉਹਨਾਂ ਦੀ ਆਖਰੀ ਇੱਛਾ। ਗੁਰੂ ਜੀ ਨੇ ਕਿਹਾ, ਮੈਂ ਰਾਵੀ 'ਚ ਇਸ਼ਨਾਨ ਕਰਨਾ ਚਾਹੁੰਦਾ ਵਾਂ। ਰਾਵੀ ਪਹਿਲਾਂ ਇੱਥੇ ਹੀ ਵਗਦਾ ਸੀ, ਹੁਣ ਤੋਂ 2 ਕਿਲੋਮੀਟਰ ਦੂਰ ਚਲਾ ਗਿਆ ਹੋਇਆ। ਗੁਰੂ ਜੀ ਨੇ ਪਹਿਲਾ ਟੋਪਾ ਲਾਇਆ, ਦੂਜਾ ਟੋਪਾ ਜਦੋਂ ਇੱਥੇ ਲਾਇਆ, ਗੁਰੂ ਜੀ ਇੱਥੇ ਅਲੋਪ ਹੋ ਗਏ। 1619 ਦੇ ਵਿੱਚ ਸਾਡੇ 6ਵੇਂ ਪਾਤਸ਼ਾਹ, ਸਾਡੇ 6ਵੇਂ ਗੁਰੂ ਇੱਥੇ ਆਏ। ਗੁਰੂ ਹਰਗੋਬਿੰਦ ਜੀ ਉਹਨਾਂ ਨੇ ਆ ਕੇ ਚੜ੍ਹੜਾ ਬਣਾਇਆ, ਇਸ ਗੁਰਦੁਆਰੇ ਨੂੰ ਗੁਰਦੁਆਰਾ ਡੇਰਾ ਸਾਹਿਬ ਚੜ੍ਹੜਾ ਬਣਾ ਕੇ ਉਹਨਾਂ ਨੇ ਇਹ ਸ਼ਬਦ ਆਖੇ ਸਨ ਕਿ ਜਿਹੜਾ ਇੱਥੇ ਆਵੇਗਾ ਸੱਚੇ ਮਨ ਦੇ ਨਾਲ, ਉਹ 5ਵੇਂ ਪਾਤਸ਼ਾਹ 5ਵੇਂ ਗੁਰੂ ਦੇ ਦਰਸ਼ਨ ਪਾਵੇਗਾ। ਉਹਨਾਂ ਤੋਂ ਬਾਅਦ 1829 ਤੋਂ ਲੈ ਕੇ 1834 ਤੱਕ ਮਹਾਰਾਜਾ ਰਣਜੀਤ ਸਿੰਘ ਇਸ ਗੁਰਦੁਆਰੇ ਉੱਤੇ ਕੰਮ ਕੀਤਾ। ਇਹ ਜਿੰਨਾ ਤੁਸੀਂ ਮੈਨੂੰ ਵਕਤ ਦੇਖ ਰਹੇ ਹੋ ਕਿ ਉਸ ਸਮੇਂ ਦਾ ਹੋਇਆ ਪਿਆ। ਉਸਨੇ ਕੋਪੇ ਕੰਨਾਂ ਦੇ ਥਾਨਾਂ ਦੇ ਸੇਵਾਕਾਰ ਆਪਣੇ ਨਾਂ ਲਿਖੇ ਹੋਇਆ। ਉਸ ਸਮੇਂ ਦਾ ਨਵਾਜ਼ ਸੀ, ਜਿਹੜਾ ਇੱਥੇ ਸੇਵਾ ਕਰਦਾ ਸੀ, ਜਿਹੜਾ ਇੱਥੇ ਸੇਵਾ ਕਰਾਉਂਦਾ ਸੀ, ਉਹ ਆਪਣਾ ਨਾਂ ਨਾਲ ਮੈਂਸ਼ਨ ਕਰ ਦਿੰਦੇ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਨਹੀਂ ਰੱਖੀ ਸੀ ਪਹਿਲੇ, ਤੇ ਤੁਸੀਂ ਹਰਿਮੰਦਰ ਸਾਹਿਬ ਦੇਖਿਆ ਹੋਵੇਗਾ ਵੱਡਾ ਜਿਹਾ। ਹਾਂਜੀ ਪਰਸ਼ੀਅਨ ਮਲਕੂ ਆਇਆ, ਇਹਦਾ ਮਤਲਬ ਲਾਈਟ ਆ। ਜਦੋਂ ਲਾਹੌਰ ਦੇ ਟੋਟਲ 12 ਗੇਟ ਸੀ, ਇਹ ਵਾਲਾ ਗੇਟ ਲਾਹੌਰ 12 ਗੇਟ ਸੀ। 12 ਗੇਟਾਂ ਦੇ ਵਿੱਚ 11 ਗੇਟ ਟੋਟਲੀ ਚੇਂਜ ਹੋ ਗਿਆ। ਰੋਸ਼ਨਾਈ ਗੇਟ ਅੱਜ ਵੀ ਆਪਣੇ ਇਤਿਹਾਸ 'ਚ ਜ਼ਿੰਦਾ। ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਪੋਤਰੇ ਸਨ ਕੰਵਰ ਨੌਨਿਹਾਲ ਸਿੰਘ, ਉਹ ਆਪਣੇ ਪਿਤਾ ਦਾ ਸੰਸਕਾਰ ਕਰਕੇ ਵਾਪਸ ਆ ਰਹੇ ਸੀ ਤੇ ਇੱਥੋਂ ਆਉਣ ਤੋਂ ਖਤਰਾ ਕਰਾ ਕੇ ਉਹਨਾਂ ਨੂੰ ਸ਼ਹੀਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਛੇਤੀ ਦੇ ਨਾਲ ਪਾਲਕੀ ਤੇ ਪਾ ਕੇ ਉਹਨਾਂ ਨੂੰ ਸ਼ਹੀਦ ਕਰ ਲਿਆ ਜਾਏਗਾ। ਕਮਰਾ ਬੰਦ ਕੀਤਾ ਗਿਆ, ਪੱਥਰ ਮਾਰ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਕੱਲ ਰਾਤ ਨੂੰ ਰੈਸਟ ਹੋ ਕੇ ਫਿਰ ਕੱਲ ਦਾ ਵਧੀਆ ਕੰਮ ਹੋਣਾ, ਕਿਉਂਕਿ ਇਹਨਾਂ ਨੇ ਮੈਨੂੰ ਬੜੀ ਜਲਦੀ ਕਿਹਾ। ਹਾਂਜੀ, ਜਲਦੀ ਕਹਿਣ 'ਚ ਮੈਂ ਰਾਤ ਨੂੰ ਵੀ ਸ਼ਾਪਿੰਗ ਅਟੈਚੀ ਕੀਤੇ, ਸਾਰਾ ਕੁਝ ਕਰਕੇ। ਫਿਰ ਜਿਹੜਾ ਫੈਸਲਾਬਾਦ ਨਹੀਂ ਪਤਾ ਨਹੀਂ ਹੁਣ, ਮੈਂ ਤੇਰਾ ਪੈਰ ਵੀ ਨਹੀਂ ਕਦੇ ਦੇਖੀ। ਮੇਰੇ ਹੁਣ ਵੀ ਚਾਹੀਦੀ ਹੈ। ਆਹੋ ਠੀਕ, ਹਾਂ ਮਲਟੀ ਕਲਰ ਚ ਹੈ।